ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਪਿਛਲੀ ਕਿਸ਼ਤ ਵਿੱਚ ਅਸਾਂ ਸਾਰਿਆਂ ਰਾਗਾਂ ਦੀ ਗੱਲ ਜਿਹੜੀ ਏ ਉਹ ਪੜ੍ਹੀਏ ਅਤੇ ਰਾਗਾਂ ਦੇ ਪਰਦੇ ਵਿੱਚ ਪੀਰ ਸੈਯਦ ਵਾਰਿਸ ਸ਼ਾਹ ਨੇ ਇੱਕ ਸਾਲਕ, ਇੱਕ ਇਸ਼ਕ ਹਕੀਕੀ ਦਾ ਜਿਹੜਾ ਤਾਲਬ ਹੈ ਉਸ ਦੇ ਜਿਹੜੇ ਦਿਨ ਰਾਤ ਨੂੰ ਉਹਨਾਂ ਦੇ ਹਾਲਤ ਬਿਆਨ ਕੀਤੀ ਹੈ ਕਿ ਜਿਵੇਂ ਸੁਬਹ ਦਾ ਰਾਗ ਹੈ ਉਹਦੀ ਤਫਸੀਲ ਦੱਸੀ ਅਤੇ ਉਸ ਦੇ ਜਿਹੜਾ ਮਜ਼ਾਜ ਹੈ, ਜਿਹੜਾ ਬੰਦੇ 'ਤੇ ਉਸ ਦਾ ਅਸਰ ਹੈ, ਸਵੇਰੇ ਦੀ ਹਾਲਤ ਉਹ ਹੈ ਸਾਲਕ ਦੀ, ਦੂਜਾ ਪੈਰ ਜਿਹੜਾ ਹੈ ਸੁਬਹ ਦਾ ਦਿਨ ਦਾ ਉਸ ਦੀ ਹਾਲਤ ਉਸ ਰਾਗ ਦੇ ਨਾਲ ਤਮਸੀਲ ਦੇ ਕੇ ਅਤੇ ਸਾਲਕ ਦੀ ਉਹ ਹਾਲਤ ਬਿਆਨ ਕੀਤੀ ਹੈ। ਇੰਝ ਹੀ ਤੀਜਾ ਪਹਿਰ, ਚੌਥਾ ਪਹਿਰ, ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰ ਰਾਗ ਦਾ ਇੱਕ ਖਾਸ ਵੇਲਾ ਹੁੰਦਾ ਹੈ ਅਤੇ ਉਸ ਵੇਲੇ ਵਿੱਚ ਯਾਨੀ ਇੰਝ ਹੀ ਜਿਵੇਂ ਉਹ ਰਾਗਾਂ ਦੇ ਵੇਲੇ ਅਤੇ ਉਹਨਾਂ ਦੇ ਰਸ ਨੇ, ਉਹਨਾਂ ਦੇ ਮਿਜ਼ਾਜ ਨੇ, ਆਸ਼ਿਕ ਜਿਹੜਾ ਹੈ, ਸਾਲਕ ਜਿਹੜਾ ਹੈ ਉਸ ਦਾ ਵੀ ਵੱਖੋ ਵੱਖ ਵੇਲਿਆਂ ਵਿੱਚ ਇੰਝ ਦਾ ਹੀ ਅੰਗ ਹੁੰਦਾ ਹੈ। ਅਤੇ ਦੂਜੇ ਪਾਸੇ ਜ਼ਾਹਿਰਨ ਪੀਰ ਵਾਰਿਸ ਸ਼ਾਹ ਨੇ ਹਿੰਦੁਸਤਾਨੀ ਸਾਰੇ ਰਾਗਾਂ ਦੀ ਜਿਹੜੀ ਮਾਲੂਮਾਤ ਹੈ, ਸਾਰੇ ਰਾਗਾਂ ਦਾ ਜ਼ਿਕਰ ਕਰ ਦਿੱਤਾ। ਹੁਣ ਜੇ ਗੱਲ ਕਰੀਏ ਕਿ ਰਾਂਝਾ ਉਸ ਪੀਰਾਂ ਨੇ ਯਾਦ ਕੀਤਾ, ਪੀਰ ਉਸ ਕੋਲ ਹਾਜ਼ਰ ਹੋਏ, ਪੀਰਾਂ ਉਸ ਨੂੰ ਹੁਕਮ ਦਿੱਤਾ ਕਿ ਅਸੀਂ ਕੁਝ ਸੁਣਨਾ ਚਾਹੁੰਦੇ ਹਾਂ। ਉਸ ਨੇ ਪੀਰਾਂ ਆਪਣਿਆਂ ਨੂੰ ਰਾਗ ਸੁਣਾਏ, ਸਾਰੇ ਰਾਗ ਸੁਣਾਏ ਅਤੇ ਹੁਣ ਉਸ ਦਾ ਨਤੀਜਾ ਇਹ ਨਿਕਲਿਆ ਕਿ ਪੀਰ ਖੁਸ਼ ਹੋ ਗਏ। ਹੁਣ ਪੀਰ ਖੁਸ਼ ਹੋ ਕੇ ਅਤੇ ਉਸ ਨੂੰ ਦੁਆ ਵੀ ਦੇ ਰਹੇ ਨੇ ਅਤੇ ਉਹਦੇ ਮਨ ਦੀ ਮੁਰਾਦ ਵੀ ਉਸ ਨੂੰ ਦੇ ਰਹੇ ਨੇ। ਇੱਦਾਂ ਇਸ ਗੱਲ ਦਾ ਜਿਹੜਾ ਸਿੱਟਾ ਹੈ ਉਹ ਇਹ ਹੈ ਕਿ ਬੰਦਾ ਜਿਸ ਵੇਲੇ ਆਪਣੇ ਹਵਾਸੇ ਖਮਸਾ ਨਾਲ, ਆਪਣੇ ਹਵਾਸੇ ਖਮਸਾ ਨਾਲ ਰਜੂਅ ਕਰਦਾ ਹੈ ਅਤੇ ਉਹਨਾਂ ਦੇ ਮਜ਼ਾਜ ਦੇ ਮੁਤਾਬਕ ਜੋ ਕੁਝ ਉਹਨਾਂ ਦੀ ਹਕੀਕਤ ਹੈ ਉਸ ਦੇ ਮੁਤਾਬਕ ਅਮਲ ਕਰਦਾ ਹੈ ਅਤੇ ਬੰਦਾ ਕਾਮਯਾਬ ਹੋ ਜਾਂਦਾ ਹੈ। ਬੰਦੇ ਦਾ ਮਕਸੂਦ ਜਿਹੜਾ ਉਸ ਨੂੰ ਮਿਲ ਜਾਂਦਾ ਹੈ, ਬੰਦੇ ਦਾ ਮਕਸਦ ਹਾਸਲ ਹੋ ਜਾਂਦਾ ਹੈ। ਸੂਫੀ ਜਿਹੜਾ ਹੁੰਦਾ ਹੈ ਉਹ ਬੰਦੇ ਨੇ ਇੱਕ ਗੱਲ ਇਹ ਉਸ ਨੂੰ ਬਾਵਰ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਨਸਾਨ ਜਿਤਨੇ ਵੀ ਹੈ ਨੇ ਇਹਨਾਂ ਦਾ ਆਮਦ ਜਿਹੜੀ ਹੈ, ਜਿਹੜਾ ਇਹਨਾਂ ਦਾ ਮੁੱਢ ਹੈ ਉਹ ਸਾਰਿਆਂ ਦਾ ਹਿੱਕ ਹੈ। ਇਹ ਸਾਰੇ ਆਦਮ ਦੀ ਔਲਾਦ ਨੂੰ ਅਤੇ ਰੱਬ ਦੀ ਜ਼ਾਤ ਨੇ ਆਪਣਾ ਜਿਹੜਾ ਨੂਰ ਹੈ ਉਹ ਇਹਨਾਂ ਵਿੱਚ ਫੂਕਿਆ ਹੈ ਰੂਹ ਦੀ ਸ਼ਕਲ ਵਿੱਚ। ਅਤੇ ਹੁਣ ਹਰ ਇਨਸਾਨ ਹੀ ਇਹ ਬੜਾ ਅਹਿਮ ਹੈ। ਹਰ ਇਨਸਾਨ ਦੇ ਅੰਦਰ ਸਾਰੀ ਖਸੂਸੀਆਤ ਮੌਜੂਦ ਨੇ। ਉਸ ਨੂੰ ਕਿਸੇ ਵੀ ਹਵਾਲੇ ਨਾਲ, ਦੁਨਿਆਵੀ ਜਾਂ ਦੀਨੀ ਜਾਂ ਕਿਸੇ ਵੀ ਹਵਾਲੇ ਨਾਲ ਏਡੀ ਕਿਸੇ ਦੀ ਲੂਹ ਲੈਣੇ ਦੀ, ਕੋਈ ਏਡੀਆਂ ਮਹਿਫਲਾਂ ਮਜਲਸਾਂ ਲਾ ਕੇ ਉਸ ਨੂੰ ਕੋਈ ਲੋੜ ਨਹੀਂ। ਉਹ ਆਪਣੇ ਅੰਦਰੋਂ, ਆਪਣੇ ਆਪ ਵਿੱਚੋਂ ਇਸਲਾਹ ਵੀ ਲੈ ਸਕਦਾ ਹੈ ਆਪਣੇ ਅੰਦਰੋਂ। ਪਰ ਗੱਲ ਇਹ ਹੈ ਕਿ ਆਪਣੇ ਅੰਦਰ ਦਾ ਉਸ ਨੂੰ ਪਤਾ ਤਾਂ ਹੋਵੇ, ਉਹਦੀ ਜਾਣ ਪਹਿਚਾਣ ਆਪਣੇ ਹਵਾਸੇ ਖਮਸਾ ਨਾਲ ਹੋਵੇ, ਆਪਣੇ ਦਿਲ ਨਾਲ ਹੋਵੇ, ਜ਼ਮੀਰ ਨਾਲ ਹੋਵੇ, ਨਫਸ ਦੀ ਪਹਿਚਾਣ ਹੋਵੇ ਕਿ ਜਿਹੜਾ ਅੰਦਰ ਉਹਦੇ ਇੱਕ ਪੂਰਾ ਜਹਾਨ ਹੈ ਉਸ ਦਾ ਉਹਨੂੰ ਪਤਾ ਹੋਵੇ ਅਤੇ ਉਸ ਨੂੰ ਜ਼ਾਹਿਰਨ ਕਿਸੇ ਦੇ ਅੱਗੇ ਹੱਥ ਫੈਲਾਉਣਾ ਨਹੀਂ ਪਾਉਂਦਾ ਕਿਸੇ ਵੀ ਵਜ੍ਹਾ ਤੋਂ। ਜਦੋਂ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ, ਆਪਣੀ ਸਾਰੀ ਉਹ ਅੰਦਰ ਦੀ ਜਿਹੜੀ ਦੁਨੀਆ ਹੈ ਉਸ ਤੋਂ ਜਾਣੂ ਹੋ ਲੈਂਦਾ ਹੈ ਅਤੇ ਉਸ ਵੇਲੇ ਉਹਦੇ ਵਾਸਤੇ ਬੜਾ ਆਸਾਨ ਹੁੰਦਾ ਹੈ ਕਿ ਉਹ ਸਿਰਫ ਔਰ ਸਿਰਫ ਆਪਣੇ ਰੱਬ ਅਤੇ ਉਹਦੇ ਰਸੂਲ ਦੇ ਰਾਹ 'ਤੇ ਟੁਰ ਪਾਉਂਦਾ ਹੈ। ਗੱਲਾਂ ਗੱਲਾਂ ਵਿੱਚ ਇਸ ਕਿੱਸੇ ਦਾ ਜਿਹੜਾ ਇੱਕ ਅਸਰ ਬੰਦੇ ਦੀ ਤਬੀਅਤ 'ਤੇ ਹੁੰਦਾ ਹੈ ਉਹ ਵੀ ਹੁੰਦਾ ਜਾਣਾ। ਅਤੇ ਜਿਹੜੀ ਸਭ ਤੋਂ ਪਹਿਲੀ ਬੰਦੇ ਵਿੱਚ ਨਿਸ਼ਾਨੀ ਜ਼ਾਹਿਰ ਹੁੰਦੀ ਹੈ ਇਹਨਾਂ ਸੂਫੀਆਂ ਦੀ ਗੱਲ ਪੜ੍ਹ ਕੇ, ਸਭ ਤੋਂ ਪਹਿਲੀ ਨਿਸ਼ਾਨੀ ਬੰਦੇ ਵਿੱਚ ਇਹ ਜ਼ਾਹਿਰ ਹੁੰਦੀ ਹੈ ਕਿ ਇਨਸਾਨ ਸੱਚਾ ਹੋ ਜਾਂਦਾ ਹੈ, ਇਨਸਾਨ ਝੂਠ ਤੋਂ ਪਰਾਂ ਹੋ ਜਾਂਦਾ ਹੈ। ਸਭ ਤੋਂ ਪਹਿਲੀ ਨਿਸ਼ਾਨੀ ਅਗਰ ਕੋਈ ਬੰਦਾ ਸੂਫੀ ਦੀ ਤਾਲੀਮ ਜਿਹੜੀ ਹੈ ਉਸ ਨੂੰ ਆਪਣੇ ਅੰਦਰ ਸਮੇਟਦਾ ਹੈ, ਆਪਣੇ ਅੰਦਰ ਉਹ ਉਸ ਨੂੰ ਲੈਂਦਾ ਹੈ ਅਤੇ ਉਹਦੀ ਜਿਹੜੀ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਇਨਸਾਨ ਸੱਚ ਬੋਲਣਾ ਸ਼ੁਰੂ ਹੋ ਜਾਂਦਾ ਹੈ। ਅਤੇ ਸੱਚ ਬੁਨਿਆਦ ਹੈ ਇਨਸਾਨ ਦੀ ਕਾਮਯਾਬੀ ਦੀ। ਔਰ ਦੁਨੀਆ ਦੇ ਉੱਤੇ ਇਨਸਾਨ ਵਾਸਤੇ ਸਭ ਤੋਂ ਕੀਮਤੀ ਸਰਮਾਇਆ ਉਹ ਵੀ ਸੱਚ ਹੀ ਹੈ। ਸੱਚ ਜਿਹੜਾ ਹੈ ਇਸ ਤੋਂ ਵੱਡੀ ਹੋਰ ਦੁਨੀਆ 'ਤੇ ਕੋਈ ਸ਼ੈ ਨਹੀਂ, ਕਿਉਂਕਿ ਸੱਚ ਐਸੀ ਸ਼ੈ ਹੈ ਕਿ ਜਿਹੜਾ ਇਨਸਾਨ ਦੇ ਅੰਦਰੋਂ 90% ਜਾਂ ਮੈਂ ਤਾਂ ਆਖਾਂ ਕਿ 99% ਬੁਰਾਈਆਂ ਦਾ ਖਾਤਮਾ ਕਰ ਦਿੰਦਾ ਹੈ।
खुद साडे जिहड़े नबी मोहतरम हज़रत मुहम्मद मुस्तफा सल्लल्लाहु अलैहि वसल्लम ना उन्हां दी जिंदगी अगर उन्हां दी सीरत अल ध्यान पावीए तो सानूं पता लगता है कि पहले कितना अरसा यानी नबूवत दे ऐलान तो पहले कितना अरसा वो लोकां नूं सिर्फ एक गल साबित कराउंदे रहे कि मैं सच्चा। उन्हां अपने किरदार नाल, अपनी गुफ्तार नाल, अपनी गलबात नाल ये मुशरिकीन उत्ते, काफरीन उत्ते भी वाज़े कर दिता कि मैं सच्चा। यानी सब तो पहली डिग्री दुनिया दे उत्ते जिहड़ी मुशरिकीन कोलों, मुनाफिकीन कोलों नबी पाक सल्लल्लाहु अलैहि वसल्लम ने लई, वो सादक दी डिग्री। पहली सादक ते दूजा अमीन। सादक और अमीन आला काम पहले करके उस तो बाद आपने नबूवत का ऐलान किया। और तुसी सारे जानते हो कि उन्हां दे सच यानी सच, हुण हिंदू मज़हब विच सच नूं भगवान का दर्जा है, सिख मज़हब विच भी सच नूं खुदा का दर्जा है कि जिहड़े साडे सिख बिरा आपस च सलाम दुआ करते हैं। तुसी अक्सर सुनिया कि वो आखदे ने कि सत श्री अकाल। ये तो थोड़ा शार्ट हो के, थोड़ा घट हो के सत श्री अकाल बन गया, पर असल जुमला सत श्री अकाल है। सलाम ही ये है कि सत श्री अकाल। सत तो मुराद सच होंदा है, ते श्री यानी श्री मोहतरम बरगजीदा बन, ते अकाल का मतलब होंदा है कि ला जवाल, उसनों कोई जवाल नहीं। ते इस सलाम का मतलब ये बनता है कि सच खुदा है, सच मोहतरम है, ते खुदा न कोई जवाल नहीं है। जिमें कल एक मैं वो भजन दी एक हिंदू मज़हब की जिहड़ी एक लाइन तुहानूं सुनाई, वो यही आई कि सत्यम शिवम सुंदरम के सच खुदा है ते खुदा सब तो सोहना है। सच सब तो वड्डी दुनिया की ताकत है और इंसान दे अंदरों सारियां बुराइयां का खात्मा जिहड़ा है वो ये सच ही करता है। नबी पाक सल्लल्लाहु अलैहि वसल्लम की हयाती का एक वाक़या है कि एक बंदा आप सल्लल्लाहु अलैहि वसल्लम को आया तो उस आख्या कि मैं बड़ा गुनाहगार हाँ, भैड़ा बंदा है, तो हुण मेरा दिल है कि मैं सीधे राह ते आ जावां, तो मैंने कोई सौखा जिहा तरीका दसो कि मेरियां जिहड़ियां वो सारियां बीमारियां न, बुराइयां, खामियां, खराबियां, मेरा उन्हां तो सिर छुट जावे। मैं हुण एडे वड्डे अमल भी नहीं कर सकता, सारी जिंदगी जिहड़ी है वो जहालत चो लग गई है, तो कोई सौखा जिहा टोटका मैनूं दसो कि ये सारियां बुराइयां मेरे चो निकल जान। तो आप सल्लल्लाहु अलैहि वसल्लम ने फरमाया सच बोलिया कर। उस हैरत नाल दूजी वेरी पूछया, आपने फरमाया सच बोलिया कर। ते त्रीजी वेरी उस पूछया। ये हुण अल्लाह दी रज़ा ते नबी सल्लल्लाहु अलैहि वसल्लम दी हिकमत हुंदी है कि जिहड़ी गल बिल्कुल लागू करनी होवे उसनूं आप सल्लल्लाहु अलैहि वसल्लम त्रै वारी दोहराउंदे हैं। आप सल्लल्लाहु अलैहि वसल्लम ने उस बंदे ने आख्या तू निरा कूड़ मारना छड़ दे, बस एक काम छड़ दे, सारियां बुराइयां आपे ख़त्म हो जाणगियां। यानी सच दी इतनी अहमियत है और सूफीइज़म का जिहड़ा सबक है, जिहड़ा इहदे चों इंसान नूं हासिल हुंदा है, उसका सब तो पहला सबक या सब तो पहली जिहड़ा बंदा इस राह ते लग जाए, सब तो पहली निशानी जिहड़ी उहदे अंदर ज़ाहिर हुंदी है वो सच्चा हुंदा है। बाकी गल्लां ते उस तो पिछों होंदियां ने कि दुनिया तो बेरगबती। इस दी भी अगे मैं वक्त तो पहले वो गल नहीं करना चाहता क्योंकि अगे वारिस शाह ने सारियां गल्लां दस दित्तियां कि बेरगबती का भी क्या मतलब है। ये बेरगबती का यह भी मतलब कोई नहीं कि दुनिया एक पासे तो तुसी एक गुठ विच चादर ताण के पए हो तो अल्लाह अल्लाह पे करदे हो। बेरगबती का भी कुछ होर मतलब है, लालच, हिरस, हवस, इन्हां दा भी वो मतलब नहीं है। सूफीइज़म विच जिहड़ा हकीकी सूफीइज़म है उस विच इन्हां दा भी वो मतलब नहीं जिहड़ा असीं लैंदे कि इन्हां शैं तो बिल्कुल किनारा करना। हर शै जिहड़ी है उसका एक अंग है, एक ढंग है, उसका एक मनफी है, एक मस्बत है। हुण गुस्सा सूफीइज़म विच गुस्से की बड़ी ममानियत है कि गुस्सा जिहड़ा उस तो जान छुड़ाउणी है, पर जिथे गैरत का सवाल होवे, जिथे अपने नबी अपने खुदा की हुरमत का सवाल होवे तो उत्थे गुस्सा जायज़ भी है, अपने हक वास्ते गुस्सा जायज़ भी है। तो हर शै जिहड़ी है उसका एक अंग है।
ਉਸ ਦਾ ਇੱਕ ਢੰਗ ਹੈ, ਉਸ ਦਾ ਸਹੀ ਵਰਤਾਰਾ ਜਿਹੜਾ ਹੈ ਉਹ ਸੂਫੀਜ਼ਮ ਦਾ ਸਬਕ ਹੈ। ਅੱਜ ਦੀ ਕਿਸ਼ਤ ਵਿੱਚ ਕਿਸੇ ਤੋਂ ਹਟ ਕੇ ਮੈਂ ਸੋਚਿਆ ਕਿ ਥੋੜ੍ਹਾ ਜਿਹਾ ਜਿਹੜਾ ਹੈ ਨਾ ਉਹ ਸੂਫੀਆ ਦਾ ਪੈਗਾਮ ਵੀ ਤੁਹਾਡੇ ਤੱਕ ਪਹੁੰਚਾਵਾਂ ਕਿ ਅਸਲ ਮਸਲਾ ਇਹ ਹੋਇਆ ਸਾਡੇ ਨਾਲ ਕਿ ਸਾਡੇ ਕੋਲ ਦੋ ਕਿਸਮ ਦੇ ਜਿਹੜੇ ਹੈ ਨੇ ਸੂਫੀ ਰਸਤੇ ਉਹ ਸਾਡੇ ਇਸ ਵਸੇਬ ਵਿੱਚ ਚੱਲਦੇ ਪਏ ਨੇ, ਅਤੇ ਸਾਡੇ ਕੋਲ ਇਸ ਗੱਲ ਦਾ ਨਖੇੜਾ ਕੋਈ ਨਹੀਂ ਕਿ ਸੂਫੀਇਜ਼ਮ ਜਿਹੜਾ ਹੈ ਉਹ ਕਾਰਾਮਦ ਕਿਹੜਾ ਜਾਂ ਸਾਡਾ, ਚੂँਕਿ ਅਸੀਂ ਅਲਹਮਦੁਲਿਲਾ ਮੁਸਲਮਾਨ ਹਾਂ ਅਤੇ ਸਾਡੇ ਵਾਸਤੇ ਕਿਹੜਾ ਰਸਤਾ, ਕਿਉਂਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਸਾਨੂੰ ਸਾਰੀ ਹਯਾਤੀ ਦੇ ਗੁਰ ਅਤੇ ਗੁਣ ਦੱਸ ਕੇ ਗਏ ਨੇ। ਲੇਕਿਨ ਸਾਡੇ ਕੋਲ ਜਿਹੜਾ ਫ਼ਕਰ ਚੱਲ ਰਿਹਾ, ਜਿਹੜੀ ਫਕੀਰੀ ਚੱਲ ਰਹੀ ਹੈ, ਉਹ ਹਯਾਤੀ ਦਾ ਕੋਈ ਕੰਮ ਕਰਨ ਹੀ ਨਹੀਂ ਦਿੰਦਾ। ਉਹ ਫ਼ਕਰ ਆਦਾ ਕਿ ਕੰਮ ਦੀ ਕੋਈ ਲੋੜ ਹੀ ਨਹੀਂ ਹੈ, ਤੁਸੀਂ ਬਸ ਵਾਲ ਲੰਮੇ ਕਰੋ, ਤੁਸੀਂ ਗਲ ਵਿੱਚ ਤਸਬੀਹਾਂ ਪਾਓ, ਤੁਸੀਂ ਅੱਲਾ ਅੱਲਾ ਕਰਦੇ ਕਿਸੇ ਜੰਗਲ 'ਚ ਡੇਰਾ ਲਾਓ ਜਾਂ ਕਿਸੇ ਮਜ਼ਾਰ ਦਰਬਾਰ 'ਤੇ ਬਹਿ ਜਾਓ। ਅਤੇ ਜਿਹੜੀ ਉਹ ਤਾਲੀਮਾਤ ਨੇ, ਜਿਹੜੇ ਜ਼ਿੰਦਗੀ ਦੇ ਕਾਰੋਬਾਰ ਕਿਵੇਂ ਕਰਨਾ ਹੈ, ਸ਼ਾਦੀ ਕਿਵੇਂ ਕਰਨੀ ਹੈ, ਬੱਚਿਆਂ ਨਾਲ ਕੀ ਮਾਮਲਾ, ਪੜੋਸੀਆਂ ਨਾਲ ਕੀ ਮਾਮਲਾ, ਦੁਸ਼ਮਣੀ ਵਿੱਚ ਕੀ ਕਰਨਾ ਹੈ, ਦੋਸਤੀ ਵਿੱਚ ਕੀ ਕਰਨਾ, ਅਤੇ ਉਹ ਸਾਰੀਆਂ ਗੱਲਾਂ ਕਿਤੇ ਗਈਆਂ ਅਗਰ ਅਸੀਂ ਇਸ ਫ਼ਕਰ 'ਤੇ ਚਲੇ ਜਾਈਏ। ਅਤੇ ਇਹ ਵੀ ਮੈਂ ਹੁਣ ਇਸ ਦੀ ਇਤਨੀ ਵਜ਼ਾਹਤ ਨਹੀਂ ਕਰਦਾ, ਪਰ ਸਰਸਰੀ ਬਰਸਬੀਲੇ ਤਜ਼ਕਰਾ ਇਤਨੀ ਗੱਲ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਫ਼ਕਰ ਦੋ ਤਰ੍ਹਾਂ ਦਾ ਹੈ। ਇੱਕ ਫ਼ਕਰ ਉਹ ਹੈ ਜਿਸ ਦੇ ਬਾਨੀ ਸ਼ੰਕਰ ਆਚਾਰੀਆ, ਉਸ ਤੋਂ ਬਾਅਦ ਨੁਜ ਆਚਾਰੀਆ, ਉਸ ਤੋਂ ਬਾਅਦ ਮਹਾਤਮਾ ਬੁੱਧ ਉਸੇ ਫ਼ਕਰ ਦੀ ਲਾਈਨ ਵਿੱਚ ਚੱਲਦੇ ਆ, ਜਿਸ ਵਿੱਚ ਦੁਨੀਆ ਨੂੰ ਤਿਆਗਣ ਦਾ ਸਬਕ ਹੈ, ਦੁਨੀਆ ਨੂੰ ਛੱਡਣ ਦਾ ਸਬਕ ਹੈ। ਅਤੇ ਇੱਕ ਜਿਹੜਾ ਫ਼ਕਰ ਦਾ ਦੂਜਾ ਰਸਤਾ ਹੈ, ਉਸ ਦੇ ਬਾਨੀ ਨੇ ਹਜ਼ਰਤ ਅਲੀ ਅਲੈਹਿ ਸਲਾਮ। ਉਸ ਫ਼ਕਰ ਦਾ ਬਾਨੀ ਵੀ ਮੌਲਾ ਅਲੀ ਅਲੈਹਿ ਸਲਾਮ ਨੂੰ ਇਸ ਇੱਕ ਅਮਲ ਦੀ ਵਜ੍ਹਾ ਤੋਂ ਬਣਾਇਆ ਗਿਆ ਕਿ ਉਹਨਾਂ ਨੇ ਦੁਨੀਆ ਨੂੰ 3 ਤਲਾਕਾਂ ਦਿੱਤੀਆਂ। ਆਪ ਨੇ ਦੁਨੀਆ ਨੂੰ 3 ਤਲਾਕਾਂ ਦਿੱਤੀਆਂ। ਇਸ ਤਲਾਕ ਦੇਣ ਵਿੱਚ ਉਹ ਸਾਰੀ ਗੱਲ ਵਾਜ਼ਿਹ ਹੋ ਜਾਂਦੀ ਹੈ ਕਿ ਤਲਾਕ ਉਸ ਨੂੰ ਹੁੰਦੀ ਹੈ ਜਿਹੜੀ ਨਿਕਾਹ ਵਿੱਚ ਆਵੇ, ਪਹਿਲੇ ਬੰਦਾ ਉਹਦੇ ਨਾਲ ਸ਼ਾਦੀ ਕਰੇ, ਉਸ ਤੋਂ ਬਾਅਦ ਉਹ ਤਲਾਕ ਦੇਣ ਦਾ ਹੱਕਦਾਰ ਹੁੰਦਾ ਹੈ। ਇੱਕ ਨਾਲ ਸ਼ਾਦੀ ਹੀ ਨਹੀਂ ਕਰਦਾ ਅਤੇ ਉਸ ਨੂੰ ਤਲਾਕ ਕਿੱਥੋਂ ਦੇਣੀ ਹੈ? ਕਿ ਜਨਾਬ ਨੇ ਦੁਨੀਆ ਹਾਸਲ ਕੀਤੀ, ਦੁਨੀਆ ਹਾਸਲ ਕੀਤੀ, ਉਹਦੇ ਨਾਲ ਨਿਕਾਹ ਕੀਤਾ, ਉਹਨੇ ਆਪਣੀ ਜ਼ੌਜਾ ਬਣਾਇਆ, ਬਣਾ ਕੇ ਲਿਆ ਕੇ ਅਤੇ ਉਸ ਨੂੰ ਠੁੱਡ ਮਾਰਿਆ, ਉਹਨਾਂ ਆਖਿਆ ਜਾ ਮੇਰੇ ਵੱਲੋਂ ਤੈਨੂੰ ਤਲਾਕ ਹੈ। ਯਾਨੀ ਦੁਨੀਆ ਹਾਸਲ ਕਰਕੇ ਉਸ ਨੂੰ ਆਪਣੇ 'ਤੇ ਤਾਰੀ ਨਹੀਂ ਕੀਤਾ, ਉਹਦੇ ਰੰਗ ਵਿੱਚ ਰੰਗੇ ਨਹੀਂ, ਉਸ ਨੂੰ ਹਾਸਲ ਕਰਕੇ। ਔਰ ਇਸ ਦਾ ਸਬਕ ਇਹ ਉਹ ਫ਼ਕਰ ਹੈ ਜਿਹੜਾ ਸਾਡੇ ਸੂਫੀਆ ਨੇ, ਜਿਹੜੇ ਸਾਡੇ ਮੁਸਲਿਮ ਸੂਫੀਆ, ਉਹਨਾਂ ਇਸ ਨੂੰ ਅੱਗੇ ਟੋਰਿਆ ਹੈ ਕਿ ਦੁਨੀਆਦਾਰੀ ਵੀ ਰੱਖਣੀ ਹੈ ਅਤੇ ਦੀਨਦਾਰੀ ਵੀ ਰੱਖਣੀ ਹੈ। ਬਈ ਦੀਨਦਾਰੀ ਹੈ ਕਿ ਦੀਨਦਾਰੀ ਹੈ ਹੀ ਦੁਨੀਆ, ਜ਼ਿੰਦਗੀ ਦੇ ਸਾਰੇ ਕੰਮ ਨਬੀ ਦੇ ਰਸਤੇ 'ਤੇ ਚੱਲ ਕੇ ਕਰੋ ਤੇ ਦੀਨ ਹੈ, ਅਤੇ ਜੇ ਅਗਰ ਉਸ ਰਸਤੇ ਤੋਂ ਹਟ ਕੇ ਕਰੋ ਤੇ ਦੁਨੀਆ ਹੈ। ਅਸੀਂ ਦੀਨ ਅਤੇ ਦੁਨੀਆ ਨੂੰ ਦੋ ਵੱਖਰੀਆਂ ਸ਼ੈਵਾਂ ਬਣਾ ਕੇ ਰੱਖਿਆ। ਇਹ ਦੋ ਵੱਖਰੀਆਂ ਸ਼ੈਵਾਂ ਨਹੀਂ ਹਨ। ਦੀਨ ਕੀ ਹੈ? ਉੱਠਣਾ ਕਿਵੇਂ, ਸੌਣਾ ਕਿਵੇਂ, ਖਾਣਾ ਕਿਵੇਂ, ਪੀਣਾ ਕਿਵੇਂ, ਟੁਰਨਾ ਕਿਵੇਂ, ਬੋਲਣਾ ਕਿਵੇਂ, ਵਰਤਣਾ ਕਿਵੇਂ, ਕਾਰੋਬਾਰ ਕਿਵੇਂ ਕਰਨਾ, ਪੈਸੇ ਕਿਵੇਂ ਕਮਾਉਣੇ। ਬਸ ਦੀਨ ਔਰ ਦੁਨੀਆ ਇੱਕ ਹੀ ਸ਼ੈ ਹੈ। ਇਹ ਸਨ ਵੱਖਰੀ ਕਰਕੇ ਕੁਝ ਦੀਨ ਦੇ ਠੇਕੇਦਾਰ ਬਣ ਗਏ, ਕੁਝ ਦੁਨੀਆ ਦੇ ਠੇਕੇਦਾਰ ਬਣ ਗਏ ਅਤੇ ਅੱਗੋਂ ਉਹ ਰਿਜ਼ਕ ਚੱਲ ਪਿਆ। ਹਕੀਕਤਨ ਜੋ ਦੁਨੀਆ ਇਹ ਹੀ ਦੀਨ ਹੈ, ਸਿਰਫ ਤਰੀਕਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਹੈ। ਹੱਸਣਾ ਹੈ ਅਤੇ ਉਹਦਾ ਤਰੀਕਾ ਇੱਕ ਉਹਨਾਂ ਦੱਸਿਆ ਹੈ ਅਤੇ ਇੱਕ ਸ਼ੈਤਾਨ ਨੇ ਦੱਸਿਆ ਹੈ। ਇਹ ਦੁਨੀਆ ਵਿੱਚ ਆਮ ਜਿਹੜਾ ਮਤਲਬ ਇੱਕ ਬੇਸਮਝ ਆਦਮੀ ਹੈ, ਉਹਨਾਂ ਦੇ ਤਰੀਕੇ ਨਾਲ ਹੱਸਣਾ ਹੈ ਅਤੇ ਦੀਨ ਹੋ ਗਿਆ, ਅਤੇ ਜੇ ਉਹਨਾਂ ਤੋਂ ਹਟ ਕੇ ਹੱਸਣਾ ਤਾਂ ਦੁਨੀਆ ਹੋ ਗਈ। ਅਤੇ ਗੱਲ ਇੱਕ ਹੀ ਹੈ, ਸਿਰਫ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਦੁਨੀਆਦਾਰੀ ਕਰਨੇ ਦਾ ਨਾਂ ਦੀਨ ਹੈ। ਦੀਨ ਔਰ ਦੁਨੀਆ ਇੱਕੋ ਹੀ ਹੈ। ਗੱਲ ਕਿਸੇ ਹੋਰ ਪਾਸੇ ਟੁਰ ਗਈ। ਅੱਜ ਰਾਂਝਾ ਜਿਹੜਾ ਹੈ ਉਸ ਪੀਰਾਂ ਨੂੰ ਖੁਸ਼ ਕੀਤਾ, ਆਪਣੇ ਹਵਾਸੇ ਖਮਸਾਂ ਨੂੰ ਖੁਸ਼ ਕੀਤਾ, ਆਪਣੇ ਹਵਾਸੇ ਖਮਸਾਂ ਨੂੰ ਖੁਸ਼ ਕੀਤਾ। ਕਿਸੇ ਪੀਰ ਨੂੰ ਕੋਈ ਕੁਕੜੀ ਨਹੀਂ ਦਿੱਤੀ ਜਾਂ ਕੋਈ ਕਾਲਾ ਲੇਲਾ ਨਹੀਂ ਦਿੱਤਾ, ਉਸ ਆਪਣੇ ਹੀ ਹਵਾਸ ਨੂੰ। ਯਾਨੀ ਇੱਥੇ ਤੁਸੀਂ ਇਸ ਰਮਜ਼ ਨੂੰ ਵੀ ਸਮਝੋ ਵੀ ਰਾਗ ਜਿਹੜਾ ਹੈ ਉਹ ਇਨਸਾਨ ਦੇ ਹਵਾਸ ਨੂੰ ਖੁਸ਼ ਕਰ ਦਿੰਦਾ ਹੈ। ਉਹਦੇ 5 ਪੀਰ 5 ਹਵਾਸ ਜਿਹੜੇ ਨੇ ਉਹਨਾਂ ਨੂੰ ਖੋਲ੍ਹ ਦਿੰਦਾ ਹੈ। ਉਹ ਰਾਜ਼ੀ ਹੁੰਦੇ ਨੇ ਕਿ ਰਾਗ ਅਗਰ ਆਪਣੇ ਅੰਦਾਜ਼ ਵਿੱਚ
ਆਪਣੇ ਵਕਤ ਵਿੱਚ ਸੋਹਣੇ ਢਬ ਨਾਲ ਉਹ ਅਗਰ ਇਨਸਾਨ ਸੁਣੇ ਤੇ ਉਹਦੇ 5 ਹਵਾਸ ਖੁਸ਼ ਹੁੰਦੇ, ਉਹਦੇ 5 ਪੀਰ ਖੁਸ਼ ਹੁੰਦੇ। ਤੇ ਜਿਸ 5 ਪੀਰ ਖੁਸ਼ ਹੁੰਦੇ ਨੇ ਉਹਦਾ ਮਕਸਦ ਹਾਸਲ ਹੁੰਦਾ ਹੈ। ਉਹ ਇੱਕ ਜਾਨ ਹੋ ਕੇ ਉਹਦੀ ਰਹਿਨੁਮਾਈ ਕਰਦੇ ਨੇ ਤੇ ਉਹਨੂੰ ਸਿੱਧੇ ਰਸਤੇ ਤੇ ਲੈ ਆਉਂਦੇ ਨੇ। ਹਵਾਸੇ ਖਮਸਾ ਉਹੀ ਮੈਂ ਜ਼ਾਹਿਰੀ ਦੀ ਗੱਲ ਕਰ ਰਿਹਾ, ਬਾਤਨੀ ਹਵਾਸੇ ਖਮਸਾ ਮੈਂ ਕਿਸੇ ਦੇ ਸ਼ੁਰੂ ਵਿੱਚ ਤੁਹਾਨੂੰ ਦੱਸ ਚੁੱਕਿਆ ਕਿ ਜ਼ਾਹਿਰੀ ਜਿਹੜੇ ਨੇ ਸੁਣਨਾ, ਵੇਖਣਾ, ਚਖਣਾ, ਮਹਿਸੂਸ ਕਰਨਾ, ਇਹ ਸਾਰੇ ਇਹ ਇਨਸਾਨ ਦੇ ਉਹ ਪੀਰ ਨੇ ਜਿਹੜੇ ਉਸ ਨੂੰ ਸਿੱਧੇ ਰਸਤੇ ਤੇ ਲੈ ਕੇ ਚੱਲਦੇ ਨੇ। ਤੇ ਇਹਨਾਂ ਦੀ ਗੱਲ ਯਾਨੀ ਕੰਨ ਦਾ ਅਗਰ ਸਹੀ ਇਸਤੇਮਾਲ ਕੀਤਾ ਜਾਵੇ, ਯਾਨੀ ਉਸ ਦੇ ਕੰਨ ਦੇ ਵਿੱਚੋਂ ਜਿਹੜੀ ਸਹੀ ਗੱਲ ਹੁੰਦੀ ਹੈ ਉਸ ਨੂੰ ਸੁਣਿਆ ਜਾਵੇ, ਉਸ ਨੂੰ ਅਮਲ ਕੀਤਾ ਜਾਵੇ ਤੇ ਬੰਦਾ ਸਿੱਧਾ ਹੋ ਗਿਆ। ਪਰ ਸੱਚੀ ਗੱਲ ਸੁਣ ਕੇ ਭੈੜੇ ਪਾਸੇ ਜਾਵੇਗਾ ਤੇ ਖਰਾਬੀ ਹੋਵੇਗੀ। ਲਓ ਜੀ, ਹਵਾਸੇ ਖਮਸਾ 5 ਪੀਰ ਰਾਂਝੇ ਤੇ ਮਿਹਰਬਾਨ ਹੋ ਗਏ ਤੇ ਉਹਨਾਂ ਆਖਿਆ, ਰਾਜ਼ੀ ਹੋ 5 ਪੀਰਾਂ ਹੁਕਮ ਕੀਤਾ, ਬੱਚਾ ਮੰਗ ਦੁਆ ਜੋ ਮੰਗਣੀ ਏ। ਰਾਜ਼ੀ ਹੋ 5 ਪੀਰਾਂ ਹੁਕਮ ਕੀਤਾ, ਬੱਚਾ ਮੰਗ ਦੁਆ ਜੋ ਮੰਗਣੀ ਏ। ਉਹ ਅੱਗੋਂ ਕੀ ਆਦਾ, ਅੱਜ ਹੀਰ ਜੱਟੀ ਮੈਨੂੰ ਬਖਸ਼ ਉਠੋ, ਅੱਜ ਹੀਰ ਜੱਟੀ ਮੈਨੂੰ ਬਖਸ਼ ਉਠੋ, ਰੰਗਣ ਸ਼ੌਕ ਦੇ ਵਿੱਚ ਜੋ ਰੰਗਣੀ ਹੈ। ਉਹਨਾਂ ਜਿਸ ਵੇਲੇ ਉਹਨਾਂ ਆਖਿਆ ਬਈ ਅਸੀਂ ਖੁਸ਼ ਹਾਂ, ਮੰਗ ਪੁੱਤਰਾ ਜੋ ਅੱਜ ਮੰਗਣਾ ਹੈ। ਤੇ ਉਹ ਗਵਾਦਾ ਕਿ ਤੁਸੀਂ ਅੱਜ ਨਾ ਮੈਨੂੰ ਹੀਰ ਜੱਟੀ ਬਖਸ਼ ਕੇ ਉਠੋ, ਰੰਗਣ ਸ਼ੌਕ ਦੇ ਵਿੱਚ ਜੋ ਰੰਗਣੀ ਹੈ। ਸ਼ੌਕ, ਜਿਹੜਾ ਸ਼ੌਕ ਤੋਂ ਮੁਰਾਦ ਹੁੰਦਾ ਹੈ ਕਿ ਬੰਦੇ ਦੀ ਜਾਂ ਆਸ਼ਿਕ ਦੀ ਮਾਸ਼ੂਕ ਵਾਸਤੇ ਜੋ ਤੜਪ ਆਉਂਦੀ ਹੈ, ਉਸ ਤੜਪ ਨੂੰ ਸ਼ੌਕ ਆਖਦੇ ਨੇ। ਇਸ਼ਕ ਮੁਹੱਬਤ ਨੂੰ ਵੀ ਸ਼ੌਕ ਆਖਦੇ ਨੇ ਕਿ ਮੈਨ ਅੱਜ ਉਹ ਹੀਰ ਦੇ ਛੱਡੋ, ਉਹ ਹੀਰ ਜਿਹੜੀ ਫਿਲਮ ਵਾਲੀ ਨਹੀਂ, ਉਹ ਹੀਰ ਦੇ ਛੱਡੋ ਜਿਹੜੀ ਰੰਗਣ ਸ਼ੌਕ ਦੇ ਵਿੱਚ ਜੋ ਰੰਗਣੀ ਹੈ, ਕਿ ਜਿਹੜੀ ਉਸ ਇਸ਼ਕ ਦੀ ਤੜਪ ਵਿੱਚ ਉਸ ਨੂੰ ਰੰਗ ਦੇਣਾ ਹੈ, ਇਸ਼ਕ ਦੀ ਤੜਪ ਉਹਦੇ ਉੱਤੇ ਤਾਰੀ ਕਰ ਦੇਣੀ ਹੈ। ਤੇ ਮੈਂ ਜਦੋਂ ਵੀ ਇਸ਼ਕ ਦੀ ਗੱਲ ਕਰਦਾ ਪਿਆ, ਮੈਂ ਉਸ ਇਸ਼ਕ ਦੀ ਗੱਲ ਕਰਦਾ ਜਿੱਦਾਂ ਮੈਂ ਬਾਰ-ਬਾਰ ਦੱਸ ਚੁੱਕਿਆ ਹਾਂ ਕਿ ਇਹ ਇਸ਼ਕ ਦੂਜੀ ਸ਼ਹਾਵਤ ਹੈ ਜਿਹੜੀ ਸਾਨੂੰ ਹਰ ਪਾਸੇ ਨਜ਼ਰ ਆਉਂਦੀ ਹੈ ਤੇ ਅਸੀਂ ਉਸ ਨੂੰ ਕਾਪੀਆਂ ਤੇ ਇਸ਼ਕ ਦਾ ਨਾਂ ਦੇ ਕੇ ਲਿਖਦੇ ਹਾਂ ਤੇ ਇਸ਼ਕ ਦੇ ਗੀਤ ਸੁਣਾ ਕੇ ਉਹਨੂੰ ਸਾਬਤ ਕਰਦੇ ਹਾਂ ਕਿ ਫਲਾਂ ਔਰਤ ਤੇ ਫਲਾਂ ਮਰਦ ਉਹ ਸ਼ਹਾਵਤ ਹੈ। ਅੱਗੋਂ ਪੀਰ ਆਖਦੇ ਨੇ ਕਿ ਤੈਨੂੰ ਕਰਾਂ ਮਲੰਗ ਬਬੂਤ ਲਾ ਕੇ, ਤੈਨੂੰ ਕਰਾਂ ਮਲੰਗ ਬਬੂਤ ਲਾ ਕੇ, ਬੱਚਾ ਉਹ ਵੀ ਤੇਰੀ ਮਲੰਗਣੀ ਹੈ। ਕਿ ਸਾਡਾ ਹੁਣ ਦਿਲ ਪਿਆ ਕਰਦਾ ਕਿ ਤੈਨੂੰ ਬਬੂਤ ਮਿਲੀਏ, ਯਾਨੀ ਬਬੂਤ ਹੁੰਦਾ ਹੈ ਜੁੱਸੇ ਦੇ ਉੱਤੇ ਸੁਆਹ ਮਿਲਣੀ, ਰਾਖ ਜਿਹੜੇ ਫਕੀਰ ਮਲੰਗ ਆਪਣੇ ਜੁੱਸੇ ਤੇ ਰਾਖ ਮਾਰਦੇ ਨੇ, ਕਿ ਸਾਡਾ ਦਿਲ ਪਿਆ ਕਰਦਾ ਤੈਨੂੰ ਬਬੂਤ ਲਾਈਏ ਤੇ ਤੈਨੂੰ ਮਲੰਗ ਕਰ ਦਈਏ ਤੇ ਪੁੱਤਰਾ ਉਹ ਵੀ ਤੇਰੀ ਮਲੰਗਣੀ ਹੀ ਹੈ। ਜਾ ਸਾਡੇ ਵੱਲੋਂ ਅੱਜ ਤੋਂ ਤੂੰ ਵੀ ਮਲੰਗ ਤੇ ਉਹ ਤੇਰੀ ਮਲੰਗਣੀ। ਨਾ ਸਵੀਂ ਨਾ ਛੱਡ ਉਧਾਲ ਜਾਈ, ਨਾ ਸਵੀਂ ਨਾ ਛੱਡ ਉਧਾਲ ਜਾਈ, ਉਹਦੀ ਮਾਪਿਆਂ ਨਾਲ ਨਾ ਲੰਘਣੀ ਹੈ। ਨਾ ਸਵੀਂ ਤੋਂ ਮੁਰਾਦ ਹੈ ਕਿ ਜਾਗਦਾ ਰਵੀਂ, ਉਸ ਨੂੰ ਛੱਡੀ ਨਹੀਂ, ਹੋਸ਼ ਟਿਕਾਣੇ ਰੱਖੀ, ਅੱਖਾਂ ਖੋਲ ਕੇ ਰੱਖੀ। ਨਾ ਛੱਡ ਉਧਾਲ ਜਾਈ, ਉਹਨੂੰ ਛੱਡੀ ਨਹੀਂ, ਵੇਲਾ ਲੱਗਦੀ ਉਹ ਨਾਲ ਲੈ ਕੇ ਟੁਰ ਜਾਈ। ਉਹਦੀ ਹੁਣ, ਕਿਉਂਕਿ ਅਸਾਂ ਹੁਣ ਉਸ ਦੇ ਅੰਦਰ ਉਹ ਇਸ਼ਕ ਪਾ ਦਿੱਤਾ ਹੈ ਜਿਹੜਾ ਕਿ ਹਕੀਕੀ ਹੈ ਤੇ ਹੁਣ ਉਸ ਰਹਿਣਾ ਕੋਈ ਨਹੀਂ ਮਾਪਿਆਂ ਨਾਲ। ਹੁਣ ਤੂੰ ਇੰਜ ਕਰੀ ਕਿ ਤੂੰ ਨਾ ਹੁਣ ਸਹਿ ਜਾਵੀਂ, ਜੇ ਅਸੀਂ ਹੁਣ ਉਹ ਤੈਨੂੰ ਦੇ ਰਹੇ ਹਾਂ ਤੇ ਇੰਜ ਨਾ ਹੋਵੇ ਕਿ ਤੂੰ ਸਹਿ ਜਾਵੇਂ। ਨਾ ਉਸ ਨੂੰ ਛੱਡੀ ਵੀ ਹੁਣ ਨਹੀਂ ਤੇ ਸੌਂ ਵੀ ਨਾ ਜਾਈ ਤੇ ਉਸ ਨੂੰ ਲੈ ਕੇ ਟੁਰ ਜਾਈ। ਜਿਹੇ ਨਾਲ ਰਲੀਏ ਤੇਹੇ ਹੋ ਜਾਈਏ, ਜਿਹੇ ਨਾਲ ਰਲੀਏ ਤੇਹੇ ਹੋ ਜਾਈਏ, ਨੰਗਾ ਨਾਲ ਰਲੀ ਉਹ ਵੀ ਨੰਗਣੀ ਹੈ। ਨੰਗ ਨਾਮੂਸ ਇੱਜ਼ਤ, ਕਿ ਜਿਹਦੇ ਨਾਲ ਰਲੀਏ ਨਾ ਉਹ ਅਜਿਹਾ ਬੰਦਾ ਹੋ ਵੈਂਦਾ ਹੈ। ਭੈੜੇ ਨਾਲ ਰਲੇ ਤੇ ਭੈੜਾ ਹੋ ਵੈਂਦਾ ਹੈ, ਚੰਗੇ ਨਾਲ ਰਲੇ ਤੇ ਚੰਗਾ ਹੋ ਵੈਂਦਾ ਹੈ। ਨੰਗਾ ਨਾਲ ਰਲੀ ਉਹ ਵੀ ਨੰਗਣੀ ਹੈ, ਜਿਹੜੀ ਨੰਗਾ ਨਾਲ ਰਲੀ ਉਹ ਵੀ ਨੰਗਣੀ ਹੋ ਗਈ। ਕਿ ਇੱਜ਼ਤ ਵਾਲਿਆਂ ਨਾਲ, ਅੱਲਾ ਵਾਲਿਆਂ ਨਾਲ, ਨੇਕਾਂ ਪਾਕਾਂ ਨਾਲ ਜਿਹੜਾ ਰਲਿਆ ਉਹ ਵੀ ਪਾਕ ਹੋ ਗਿਆ। ਆਵੇ ਬਾਤ ਸੁਣਾਉਂਦਿਆਂ ਲੀੜਿਆਂ 'ਚੋਂ ਜਿਹੜੇ ਮਜਲਸੀ ਹੋਣ ਅਤਾਰ ਦੇ ਨਹੀਂ, ਚੰਗਿਆਂ ਕੋਲ ਬਾਹਣ ਵਾਲੇ ਚੰਗੇ ਹੋ ਵੈਂਦੇ ਨੇ, ਚੰਗਿਆਂ ਦੀ ਮਹਿਫਲ ਵਿੱਚ ਰਹਿਣ ਵਾਲੇ ਚੰਗੇ ਹੋ ਵੈਂਦੇ ਨੇ। ਵਾਰਸ ਰਾਂਝੇ ਤੇ ਮਿਹਰਬਾਨ ਹੋ ਕੇ, ਵਾਰਸ ਰਾਂਝੇ ਤੇ ਮਿਹਰਬਾਨ ਹੋ ਕੇ
ਪੀਰਾਂ ਆਖਿਆ ਤੇਰੀ ਇਹ ਸੰਗਣੀ ਹੈ ਕਿ ਉਸ ਤੇ ਰਾਜ਼ੀ ਹੋਏ, ਉਸ ਤੇ ਮਿਹਰਬਾਨ ਹੋਏ। ਤੇ ਉਹਨਾਂ ਆਖਿਆ ਜਾ, ਅੱਜ ਤੋਂ ਬਾਅਦ ਤੇਰੀ ਸੰਗਣ ਇਹ ਹੀ ਹੈ, ਅੱਜ ਤੋਂ ਬਾਅਦ ਤੇਰੀ ਸਹੇਲੀ ਇਹ ਹੀ ਹੈ, ਤੇਰੀ ਸਾਥੀ ਹੁਣ ਅੱਜ ਤੋਂ ਬਾਅਦ ਇਹ ਹੀ ਹੈ। ਹੁਣ ਪੀਰ ਉਸ ਦੇ ਹੱਕ ਵਿੱਚ ਦੁਆ ਪੈ ਕਰਦੇ ਨੇ। ਪੀਰ ਖੁਸ਼ ਨੇ ਨਾ, ਉਹਨਾਂ ਦਾ ਮਨ ਰਾਜ਼ੀ ਹੋਇਆ ਨਾ। ਉਹਨਾਂ ਰਾਗ ਤੇ ਸੁਰ ਸੁਣਾਏ ਨੇ ਰਾਂਝੇ ਨੇ, ਜੱਟ ਹੋ ਕੇ ਜਿਸ ਨੂੰ ਰਾਗਾਂ ਦਾ ਪਤਾ ਹੀ ਕੋਈ ਨਾ, ਜਿਹੜਾ ਰਾਗਾਂ ਜਾਣਦਾ ਹੀ ਕੋਈ ਨਾ, ਢੋਲੇ ਗਾਉਣ ਵਾਲਾ, ਉਸ ਗੱਲ ਤੇ ਉਹ ਸ਼ੌਕ ਦੀ ਹੈ ਨਾ, ਇਸ਼ਕ ਦੀ ਹੈ ਨਾ, ਕਿ ਇਸ਼ਕ ਵਿੱਚ ਆ ਕੇ ਬੰਦਾ ਕੀ ਕੁਝ ਨਹੀਂ ਕਰ ਸਕਦਾ। ਜਿਹੜਾ ਉਹ ਢੋਲੇ ਗਾਉਣ ਵਾਲਾ, ਉਹ ਮਾਲਕੋਂਸ ਤੇ ਭੈਰਵੀ ਤੇ ਅਸਾਵਰੀ, ਖਮਾਜ, ਬਿਲਾਵਲ, ਹਰ ਰਾਗ ਉਹ ਸੁਣਾ ਦਿੱਤਾ ਆਪਣਿਆਂ ਪੀਰਾਂ ਨੇ। ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ। ਦੁਆ ਦਿੱਤੀ ਉਹਨੇ, ਜਾ ਹੀਰ ਤੇਰੀ, ਤੇਰੇ ਸਭ ਮਕਸੂਦ ਹੋ ਰਹੇ ਹਾਸਲ, ਤੇਰੇ ਸਭ ਮਕਸੂਦ ਹੋ ਰਹੇ ਹਾਸਲ, ਮਦਦ ਹੋ ਗਏ ਪੰਜੇ ਪੀਰ ਤੇਰੀ, ਤੇਰੇ ਸਾਰੇ ਮਕਸੂਦ ਹਾਸਲ ਹੋ ਗਏ, ਤੇਰੇ ਸਾਰੇ ਮਕਸਦ ਹੁਣ ਸਮਝ ਤੇ ਲੱਭ ਗਏ। ਕਿਉਂ ਕਿ ਪੰਜ ਪੀਰ ਹੁਣ ਤੇਰੀ ਮਦਦ ਤੇ ਆ ਗਏ। ਹੁਣ ਉਹ ਤੇਰੀ ਮਦਦ, ਬਈ ਤੂੰ ਹੁਣ ਨੁਕਤਾ ਸਮਝੋ, ਨੁਕਤਾ ਸਮਝੋ ਕਿ ਪੰਜਾਂ ਪੀਰਾਂ ਨੇ ਕਾਬੂ ਕਰ ਲਿਆ ਹੈ। ਹੁਣ ਪੰਜ ਪੀਰ ਤੇਰੀ ਕੰਡ ਤੇ ਹੋ ਗਏ ਨੇ ਕਿ ਬੰਦਿਆ ਆਪਣੇ ਇਹਨਾਂ ਹਵਾਸੇ ਕਮਸਾ ਨਾਲ ਦੋਸਤੀ ਕਰ, ਇਹਨਾਂ ਨੂੰ ਖੁਸ਼ ਕਰ, ਇਹਨਾਂ ਨੂੰ ਆਪਣਾ ਸੰਗੀ ਬਣਾ। ਇਹ ਬੜੇ ਕੀਮਤੀ ਨਹੀਂ। ਜਿਵੇਂ ਅੱਖਾਂ ਵੀ ਹਵਾਸੇ ਖਮਸਾ ਵਿੱਚੋਂ ਹੀ ਇੱਕ ਨੇ ਨਾ, ਤੇ ਜੇ ਇਹ ਕੰਮ ਪਈਆਂ ਕਰਦੀਆਂ ਹੋਣ, ਇਹ ਕੰਮ ਪਈਆਂ ਕਰਦੀਆਂ ਹੋਣ ਤੇ ਇਹ ਸੱਚਾ ਕੂੜਾ ਸ਼ਕਲੋਂ ਵੇਖ ਲੈਂਦੀਆਂ, ਇਹ ਖੋਟਾ ਤੇ ਖਰਾ ਤੁਰਤ ਪਛਾਣ ਲੈਂਦੀਆਂ। ਇਹਨਾਂ ਵਿੱਚ ਸਾਰੀ ਤਾਕਤ ਹੈ ਕਿ ਬੰਦੇ ਦਾ ਕੰਮ ਇਹ ਹੈ ਕਿ ਇਹਨਾਂ ਨਾਲ ਆਪਣੀ ਯਾਰੀ ਤੇ ਲਾਵੇ। ਰਾਂਝੇ ਹੁਣ ਯਾਰੀ ਲਾਈ ਹੈ ਨਾ, ਉਹਨਾਂ ਆਖਿਆ ਜਾ, ਤੇਰਾ ਜੋ ਵੀ ਮਕਸਦ ਹੈ ਹੁਣ ਸਮਝ ਪੂਰਾ ਹੋ ਗਿਆ ਕਿ ਹੁਣ ਅਸੀਂ ਤੇਰੇ ਨਾਲ ਹੋ ਗਏ। ਜਿੱਥੇ ਬਣੇ ਭਾਰੀ ਕਰੀ ਯਾਦ ਸਾਨੂੰ, ਜਿੱਥੇ ਬਣੇ ਭਾਰੀ ਕਰੀ ਯਾਦ ਸਾਨੂੰ, ਮੁਸ਼ਕਿਲ ਹੋਗ ਆਸਾਨ ਅਖੀਰ ਤੇਰੀ। ਬਈ ਹੁਣ ਜਿਸ ਵੇਲੇ ਤੈਨੂੰ ਕੋਈ ਮਸਲਾ ਬਣਿਆ, ਕੁਝ ਵੀ ਬਣਿਆ, ਤੂੰ ਸਾਨੂੰ ਯਾਦ ਕਰੀ, ਅਸੀਂ ਤੈਨੂੰ ਸਾਰੀ ਪੜਤਾਲ ਕਰ ਦਸਾਂ। ਅਸੀਂ ਹੁਣ ਤੇਰੀ ਹਰ ਮੁਸ਼ਕਿਲ ਆਖਰ ਹੱਲ ਹੋ ਵੇਣੀ, ਕਿਉਂਕਿ ਅਸੀਂ ਤੇਰੇ ਨਾਲ ਹਾਂ। ਹੋਰ ਗੈਰ ਤੋਂ ਜੀ ਉਠਾ ਲੈਣਾ, ਹੋਰ ਗੈਰ ਤੋਂ ਜੀ ਉਠਾ ਲੈਣਾ, ਉਸੀ ਹੀਰ ਦੇ ਸੰਗ ਖਲੀਰ ਤੇਰੀ। ਹੋਰ ਗੈਰ ਤੋਂ, ਹੁਣ ਇਹ ਵੇਖੋ ਨਾ, ਸੂਫੀ ਤੁਹਾਨੂੰ ਸਾਰੀ ਗੱਲ ਤੇ ਸਮਝਾ ਰਿਹਾ, ਇਤਨਾ ਸੌਖਾ ਕਰ ਰਿਹਾ ਕਿ ਤੁਸੀਂ ਖੁਦ ਹੀ ਬੜੇ ਬਾਦਸ਼ਾਹ ਹੋ, ਤੁਸੀਂ ਖੁਦ ਹੀ ਹਰ ਚੀਜ਼ ਦੇ ਮਾਲਕ ਹੋ। ਆਪਣੇ ਆਪ ਨੂੰ ਪਛਾਣੋ, ਨਾ ਕਿਸੇ ਦੇ ਅੱਗੇ ਢਵੋ, ਨਾ ਕਿਸੇ ਦੀਆਂ ਮਿੰਨਤਾਂ ਕਰੋ। ਤੁਸੀਂ ਆਪਣੇ ਅੰਦਰੋਂ ਵੇਖੋ ਕਿ ਹੋਰ ਗੈਰ, ਯਾਨੀ ਜਦੋਂ ਬੰਦੇ ਨੂੰ ਹਵਾਸੇ ਖਮਸਾ ਦਾ ਪਤਾ ਲੱਗ ਗਿਆ ਨਾ, ਉਸ ਨੂੰ ਆਪਣੇ ਅੰਦਰ ਜਾਤੀ ਮਾਰਨੇ ਦਾ ਮੌਕਾ ਲੱਭ ਗਿਆ। ਜਿਸ ਵੇ ਉਸ ਅੰਦਰ ਜਾਤੀ ਮਾਰੀ ਤੇ ਉਸ ਨੂੰ ਪਤਾ ਲੱਗਾ ਵੀ ਜਿਹੜਾ ਇਸ ਦੁਨੀਆ ਸਾਰੀ ਦਾ ਮਕਸੂਦ ਹੈ, ਜਿਹੜੀ ਸਾਰੀ ਦੁਨੀਆ ਜਿਹਦੇ ਵਾਸਤੇ ਤੜਪ ਰਹੀ ਹੈ, ਉਹ ਤਾਂ ਮੇਰੇ ਅੰਦਰ ਬੈਠਾ ਹੈ। ਇਹਨਾਂ ਆਪਣੇ ਹਵਾਸਾਂ ਲੈ ਕੇ ਸੰਗੀ ਬਣਾ ਕੇ ਜਿਸ ਵੇ ਉਹ ਆਪਣੇ ਦਿਲ ਦੇ ਵਿਹੜੇ 'ਚ ਵੜਦਾ ਹੈ ਨਾ, ਉਸ ਨੂੰ ਤੇ ਪਤਾ ਲੱਗਦਾ ਬਈ ਉਹ ਸ਼ਾਹ ਰਾਗ ਤੋਂ ਵੀ ਨੇੜੇ ਹੈ। ਜਿਹੜਾ ਸਾਰਾ ਕੁਝ ਕਰਨੇ ਵਾਲਾ, ਕਦੀ ਮੈਂ ਉਹਦੀ ਸਿਫਾਰਿਸ਼ ਕਰਾਉਣਾ, ਕਦੀ ਮੈਂ ਉਸ ਦੇ ਬੂਹੇ ਤੇ ਠਾਨਾ, ਕਦੀ ਮੈਂ ਇਸ ਦੇ ਬੂਹੇ ਤੇ ਠਾਨਾ, ਇਹ ਤੇ ਆ ਬੈਠਾ ਹੈ। ਲੋੜ ਹੀ ਕੋਈ ਨਹੀਂ ਕਿਤੇ ਜਾਣ ਦੀ। ਬੇਸ਼ੱਕ ਮੈਂ ਤੇ ਆਪਣਾ ਬੂਹਾ ਬੰਦ ਕਰਾਂ, ਅੰਦਰ ਬਹਿ ਕੇ ਜਿਹੜੀ ਮੇਰੀ ਮੁਸ਼ਕਿਲ, ਜਿਹੜੀ ਤਕਲੀਫ ਹੈ, ਸਿਰ ਨਿਭਾ ਕੇ ਆਪਣੇ ਸੀਨੇ 'ਚ ਵੇਖ ਕੇ ਇਹ ਸਾਰੀ ਗੱਲ ਦੱਸਾਂ। ਕਰਨਾ ਤੇ ਇਹ ਸੀ ਆਖਰ, ਜਦੋਂ ਵੀ ਘੁੰਮ ਫਿਰ ਕੇ ਆਉਣਾ ਹੈ, ਕਰਨਾ ਤੇ ਇਹ ਸੀ ਹੈ। ਤੇ ਇੱਦੀ ਪਹਿਚਾਣ ਹੀ ਤੇ ਵਾਰਿਸ ਸ਼ਾਹ ਕਰਾਉਂਦਾ ਪਿਆ ਹੈ, ਇੱਦੀ ਪਹਿਚਾਣ ਹੀ ਤੇ ਸੂਫੀ ਕਰਾ ਰਿਹਾ ਹੈ ਕਿ ਇਹ ਸੰਗੀ ਬਣਾ ਤੇ ਆਪਣੇ ਵਿਹੜੇ, ਦਿਲ ਦੇ ਵਿਹੜੇ ਵਿੱਚ ਜਾਤੀ ਮਾਰ, ਉੱਥੇ ਬੈਠੀ, ਹੋਰ ਪਰਾਂ ਵੇਖੜੇ ਦੀ ਲੋੜ ਹੀ ਕੋਈ ਨਹੀਂ। ਤੈਨੂੰ ਤੂੰ ਕਿਸੇ ਹਿੱਕ ਕੋਲ ਗਿਆ, ਮੈਂ ਰੱਬ ਨੂੰ ਮਿਲਣਾ ਹੈ, ਉਹ ਪਤਾ ਨਹੀਂ ਤੈਨੂੰ ਕਿਹੜੇ ਰਾਹ ਪਾਏਗਾ, ਕਿੱਥੋਂ ਘੁਮਾ ਫਿਰਾ, ਘੱਲੇਗਾ ਜ਼ਰੂਰ। ਕੋਈ ਵੀ ਜਿਹੜਾ ਹੈ, ਕੋਈ ਵੀ ਉਸਤਾਦ ਹੁੰਦਾ ਹੈ, ਉਹ ਘਲਸੀ ਜ਼ਰੂਰ, ਪਰ ਹਰ ਉਸਤਾਦ ਦਾ ਵੱਖਰਾ ਜਿਹੜਾ ਆਪਣਾ ਤਰੀਕਾ ਹੈ। ਜਿਵੇਂ ਹੁਣ ਸਾਡੇ ਵਸੇਬ ਵਿੱਚ ਮੁਖਤਲਿਫ ਵੱਖੋ ਵੱਖ ਤਬਕਾਏ ਫਿਕਰ ਨੇ। ਕੋਈ ਆਦਾ ਹੈ ਕਿ ਖੁਦਾ ਉਸ ਕੋਲੋਂ ਮਿਲਣਾ ਹੈ, ਕੋਈ ਆਦਾ ਹੈ ਕਿ ਨਬੀ ਉਸ ਕੋਲੋਂ ਮਿਲਣਾ ਹੈ। ਉਹਨਾਂ ਦੇ ਆਪਣੇ ਤਰੀਕੇ ਨੇ। ਕੋਈ ਜੰਗਲ ਨੂੰ ਪਾ ਕੇ ਲੈ ਜਾਏਗਾ, ਕੋਈ ਸਮੁੰਦਰ ਨੂੰ ਪਾ ਕੇ ਲੈ ਜਾਏਗਾ, ਸਮੁੰਦਰੀ ਰਸਤੇ ਵੱਲੋਂ, ਕੋਈ ਹਵਾਈ ਰਸਤੇ ਵੱਲੋਂ, ਕੋਈ ਕਿਦੋਂ ਲੰਮੇ ਲੰਮੇ ਰਸਤੇ ਤਨ ਉਹ ਪਾਉਣਗੇ। ਕੋਈ ਲੋੜ ਨਹੀਂ ਹੈ, ਆਪਣੇ ਅੰਦਰ ਜਾਤੀ ਮਾਰ,
तेरे अंदर ही वो बैठा है। किसी होर अल ध्यान ना कर, अपने अल ध्यान कर, तेरे अंदर वो बैठा है। इस हयाती विच बंदे नूं सिर्फ एक शख्स चाहिदा है, एक हस्ती चाहिदी, वो है उस्ताद, मुर्शद या उस्ताद। पीर हज़रत नौशाह गंज बख्श रामुल्ला ने इस गल की बड़ी वजाहत की है कि साडे नज़दीक मुर्शद दा मैना उस्ताद है। कि उस्ताद आख लो तो तां भी कोई फर्क नहीं, मुर्शद आख लो तो तां भी कोई फर्क नहीं, हिक्को गल है, हिक्को चाहिदा है। पर कामल मुर्शद कदी भी लम्या राह विच नहीं पाउंदा, कामल उस्ताद कदी भी अपुठे राह नहीं लाउंदा। रियाजी का एक सवाल होंदा है तो उस बड़ा खिलारवां सवाल होंदा है, पर जिहड़ा उस्ताद तख्ता स्याह उत्ते खलो के अपने तालिब इलम नूं समझा रहा होंदा है, वो उसनूं विचों दी समझाउंदा है। वो सवाल जिहड़ा कि उहदे सामने कोई बड़ा ढेर औखा काम होंदा है, जिसे उस्ताद उसनूं कुलिया दसदा है, वो कुलिए दी राहीं कराउंदा है, एक कुलिया उसनूं दसदा है, तो उहदे अगे वो खुल वैंदा सवाल, वो बंद बूआ खुल वैंदा है, वो अंदर वड़ वैंदा है, तो एक लम्हे विच उस सवाल नूं वो हल कर लैंदा है। तो इंज ही कामल उस्ताद, कामल मुर्शद वो जिहड़ा हुंदा है, वो इंसान नूं बस अंदर ही जाती पवाउंदा है, वो भी अंदर ही फिरदा है, उसनूं घुमा फिरा के नहीं लै आउंदा, सीधा दा बई ऐ बैठे। ये हुंदा है मुर्शद कामल। वो मुर्शद कामल भी की कामल हुंदा है कि जिहड़ा बंदे दी सारी हयाती घुमण घेरियां विच ही लवा छड्डदा है, पुठियां सिद्धियां राहां ते चला चला के। इंसान बड़ी कमाल दी शै है। इंसान नूं अगर कोई अच्छा उस्ताद मिल जावे, कोई कामल मुर्शद मिल जावे, तो लम्हिਆਂ विच वो इस अंदर दीयां गलाज़तां तो पाक हो वैंदा है, अंदर दी दुनिया विच खुशहालियां दे डेरे हो वैंदे ने। और ये दुनिया जिहड़ी हर वेले दुख देण वाली दुनिया है, ये मज़ा देण लग पाउंदी है कि दुख देण वालियां शैवां नाल हुण गरज ही नहीं हुंदी, ते सुख देण वालियां दे वो स्वाद लैंदा है। जा गूंज तू विच मंगवाड़ बैठा, जा गूंज तू विच मंगवाड़ बैठा, बख्श लई है सब तकसीर तेरी। वेखो ना, वो हुण पंज पीर आदे पैन, जिस तू साडे नाल रजू कर लिया, सन तू खुश कर लिया, संगी बना लिया, तो तेरियां पिछलियां गलतियां सारियां माफ़, तेरियां सारियां तकसीरां माफ़। जा मंगवाड़ विच बह के अपने उन्हां डंगरां विच जिहड़े तेरे जिम्मे लगे न बहो, ते गूंज पिया, हांगरे मार, होकरे मार। वारिस मियाँ पीरां कामलां ने, वारिस मियाँ पीरां कामलां ने कर छड्डीए नेक तदबीर तेरी। कि हुण वेखो ना, हुण जिस वेले तू नेक तदबीर कर छड्डीए, तकदीर नहीं, नेक तदबीर कर छड्डीए। तदब्बर तेरा जिहड़ा है उस विच हुण बेहतरी आ गई है कि ये हवास तेरे नाल हो गए ने, जिहड़े तेरे कामल पीर ने ना पंज, ये कामल ना, ये बिल्कुल कामल ना। अख जिहड़ी है वो वेखणों नहीं हटदी, पछाण करनों नहीं रहिंदी, कन जिहड़े ने हर गल नूं सुण लैंदे ने, जबान जहर दा मज़ा भी दस दिंदी है, खंड दा स्वाद भी दस दिंदी है। ये बिल्कुल कामल ना, इन्हां विच झोल कोई नहीं कि इन्हां नेक तदबीर कीती है, तकदीर नहीं, तदबीर। कि हुण जिहड़ा तू तदब्बर करेगा, जिहड़ा तू सोचेगा, अकल दा घोड़ा जिस वे तू भजाउणा है, ये पंज पीर तेरे नाल नूं, पंजे हवास, तो तेरा अकल दा घोड़ा सीधा भजना है, डिंगा नहीं भजना, अपुठा नहीं भजना। तेरा तदब्बर, तेरा तफक्कर जिहड़ा है ना, उहदे विच हुण डुंगियाई आ गई है, तो उहदे विच सीध आ गई है कि तेरियां सोचां जिहड़ियां न, उन्हां हुण दाएं बाएं नहीं भजना, उन्हां सीधा भजना है, जिहदे उन्हां दा मकसूद बैठा होया है, उत्थे लै के जाणगे तैने पंज हवास। जणो अज गल जिहड़ी है, मैं चूँकि अगले मजमून नूं, एक लंबा मजमून है, उसनूं अगली किस्त विच लै के जाना चाहता, ते अज चलो हवासे खमसा दी, अपने पंजां पीरां दी मैं भी बतेरी तारीफ कर लई है। अल्लाह करे मेरे पंज पीर मेरे ते भी राज़ी हो जान। ते अज गल नूं इत्थे ही मुकाउने आ। अगली किस्त विच हुण वो सारियां ज़ातां दे इश्क दी गल जिहड़ी रांझा मिठी नैण कोलों पुछदा है, सारियां ज़ातां दी मैनूं गल दस कि इश्क किद्दां चंगा है, संगी जे बनाउणा होवे ते विचों किहड़ा चंगा है। ते इह भी बड़ी दिलचस्प जी गल है। ते हिंदुस्तान दियां सारियां उस वेले तां हान हैन, ते हुण भी चलो हुण असीं आखदे हां कि बुरी गल है। बहरहाल ये तो शुरू तो चलदा आ रहा, तो इंज चलदियां रहना। जिउंदे रहो, वसते रहो।
ਇਜਾਜ਼ਤ ਦਿਓ। ਰੱਬ ਰਾਖਾ।